ਦੁਨੀਆ ਦੇ ਵਿੱਚ ਵੱਖ-ਵੱਖ ਮੁਲਕਾਂ 'ਚ ਹਾਹਾਕਾਰ ਮਚੀ ਹੋਈ ਆ, ਕਿਤੇ ਫਲੱਡ ਆ ਰਹੇ ਆ, ਕਿਤੇ ਅੱਗਾਂ ਲੱਗ ਰਹੀਆਂ ਹੈਗੀਆਂ ਆ। ਹੁਣ ਅਮਰੀਕਾ ਦੇ ਵਿੱਚ ਪਹਿਲਾਂ ਤਾਂ ਟੈਕਸਸ ਦੇ ਵਿੱਚ ਇੰਨਾ ਕੁਛ ਹੋਇਆ, ਆਪਾਂ ਨੂੰ ਪਤਾ ਹੀ ਆ ਵੀ ਕਿੰਨੀਆਂ ਮੌਤਾਂ ਹੋ ਗਈਆਂ, ਕਿੰਨਾ ਉੱਥੇ ਨੁਕਸਾਨ ਹੋਇਆ ਤੇ ਅੱਜ ਖਬਰ ਇਹ ਆ ਰਹੀ ਆ ਨਿਊ ਜਰਸੀ, ਨਿਊਯਾਰਕ ਉੱਥੇ ਜਿਹੜੀ ਆ ਹੁਣ ਫਲੱਡਿੰਗ ਬਹੁਤ ਹੋ ਰਹੀ ਆ, ਸਬਵੇ ਸਟੇਸ਼ਨ ਜਿਹੜੇ ਆ ਉਹ ਪਾਣੀ ਦੇ ਨਾਲ ਭਰੇ ਹੋਏ ਆ। ਇੰਨਾ ਜ਼ਿਆਦਾ ਜਿਹੜਾ ਮੀਂਹ ਪਿਆ ਆ ਉਹਦੇ ਨਾਲ 2 ਲੋਕਾਂ ਦੀ ਮੌਤ ਵੀ ਹੋ ਗਈ ਹੈਗੀ ਆ। ਜਿਹੜਾ ਸਟੋਰਮ ਆਇਆ ਸੀ ਨਿਊਯਾਰਕ ਦੇ ਵਿੱਚ, ਸੈਂਟਰਲ ਵਰਜੀਨੀਆ ਤੇ ਨਿਊ ਜਰਸੀ ਦੇ ਵਿੱਚ ਉਹਦੇ ਨਾਲ ਜਿਹੜੇ ਸਾਬਵੇ ਸਟੇਸ਼ਨਸ ਆ ਟ੍ਰੇਨ ਦੇ ਸਟੇਸ਼ਨਸ ਆ ਪੂਰੇ ਉਹ ਪਾਣੀ ਦੇ ਵਿੱਚ ਡੁੱਬ ਗਏ ਤੇ ਟ੍ਰੈਫਿਕ ਦੇ ਉੱਤੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਅਸਰ ਇਹਦਾ ਪਿਆ ਹੈਗਾ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੈਗੀ ਆ। ਰਾਊਟ 22 ਤੇ ਰਾਊਟ 28 ਦੋਨਾਂ ਡਾਇਰੈਕਸ਼ਨਾਂ ਦੇ ਵਿੱਚ ਜਿਹੜਾ ਆ ਉਹ ਕਲੋਜ਼ ਕੀਤਾ ਗਿਆ ਹੈਗਾ ਆ। ਬੱਸ ਲਾਈਨਸ ਦੇ ਉੱਤੇ ਵੀ ਬਹੁਤ ਸਾਰਾ ਅਸਰ ਆ, ਟ੍ਰੇਨਸ ਦੇ ਉੱਤੇ ਬਹੁਤ ਵੱਡਾ ਅਸਰ ਆ। ਸੋ ਪੂਰਾ ਜਿਹੜਾ ਮਾਹੌਲ ਆ ਉੱਥੇ ਕਾਫੀ ਜਿਹੜਾ ਮੈਸ ਅਪ ਹੋਇਆ ਹੈਗਾ। ਮੈਟਰੋ ਨਾਰਥ ਰੇਲ ਰੋਡ ਜਿਹੜਾ ਕਮਿਊਟਰ ਰੇਲ ਸਿਸਟਮ ਹੈਗਾ ਜੋ ਨਿਊਯਾਰਕ ਸਿਟੀ ਤੇ ਹੋਰ ਸਵਰਬਨ ਏਰੀਆਜ਼ ਨੂੰ ਕਨੈਕਟ ਕਰਦਾ ਹੈਗਾ। ਉਹਨਾਂ ਨੇ ਇਹ ਕਿਹਾ ਕਈ ਘੰਟੇ ਜਿਹੜੀ ਸਾਡੀ ਸਰਵਿਸਿਜ਼ ਆ ਉਹ ਬੰਦ ਰਹੀ ਆ ਤੇ ਹੁਣ ਉਹਨਾਂ ਨੇ ਰੀਸਟੋਰ ਕੀਤਾ ਹੈਗਾ। ਜੀ ਬਿਲਕੁਲ, ਹੁਣ ਤੱਕ 2 ਮੌਤਾਂ ਜਿਹੜੀਆਂ ਹਰਜੋਤ ਸਿੰਘ ਜੀ ਦੱਸੀਆਂ ਜਾ ਰਹੀਆਂ ਇਸ ਫਲੈਸ਼ ਫਲੱਡਿੰਗ ਦੇ ਜਿਹੜਾ ਉਹ ਚੱਲਦਿਆਂ। ਸਬਵੇ ਸਟੇਸ਼ਨ ਓਬਵੀਅਸਲੀ ਉਹ ਧਰਤੀ ਦੇ ਹੇਠਾਂ ਹੁੰਦੇ ਆ ਤੇ ਪਾਣੀ ਦੇ ਨਾਲ ਜਿਹੜੇ ਉਹ ਭਰੇ ਪਏ ਆ। ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਉਹਨਾਂ ਨੇ ਸਟੇਟ ਆਫ ਐਮਰਜੈਂਸੀ ਜਿਹੜੀ ਉਹ ਡਿਕਲੇਅਰ ਕੀਤੀ ਆ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਫਲੈਸ਼ ਫਲੱਡਿੰਗ ਤੇ ਜਿਹੜੀ ਕਾਫੀ ਭਾਰੀ ਮੀਂਹ ਜਿਹੜਾ ਉਹ ਪੈਣਾ ਆ। ਰਾਊਟ 22 ਤੇ ਰਾਊਟ 28 ਦੋਨਾਂ ਡਾਇਰੈਕਸ਼ਨਸ ਦੇ ਵਿੱਚ ਸਮਰਸੈਟ ਤੇ ਮਿਡਲਸੈਕਸ ਕਾਉਂਟੀਜ਼ ਦੇ ਦਰਮਿਆਨ ਉਹ ਬੰਦ ਕਰ ਦਿੱਤੇ ਗਏ ਤੇ ਐਮਰਜੈਂਸੀ ਰੋਡ ਰਿਪੇਅਰਸ ਉਹ ਚੱਲ ਰਹੀਆਂ ਆ ਤੇ ਨਾਲ ਦੇ ਨਾਲ ਜੋ ਮਲਬਾ ਉਸ ਦੇ ਉੱਤੇ ਸਟੋਰਮ ਦੇ ਕਰਕੇ ਆਇਆ ਆ ਉਹ ਹੋਇਆ ਆ। ਥੋੜੇ ਦਿਨ ਪਹਿਲਾਂ ਆਪਾਂ ਦੇਖਿਆ ਟੈਕਸਸ ਦੇ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਆ। ਨਿਊ ਮੈਕਸੀਕੋ ਦੇ ਵਿੱਚ ਵੀ ਬਹੁਤ ਜ਼ਿਆਦਾ ਫਲੱਡਿੰਗ ਹੋਈ ਆ, ਉੱਥੇ ਵੀ ਜਾਨ ਮਾਲ ਦਾ ਨੁਕਸਾਨ ਹੋਇਆ ਤੇ ਹੁਣ ਨਿਊ ਜਰਸੀ ਨਿਊਯਾਰਕ ਦੇ ਜਿਹੜੇ ਇਲਾਕੇ ਦੇ ਵਿੱਚ ਇਹ ਸਥਿਤੀ ਜਿਹੜੀ ਹੈ ਇਸ ਟਾਈਮ ਬਣੀ ਪਈ ਆ। ਉਧਰ ਪੈਂਸਲਵੇਨੀਆ ਨੇ ਤੋਂ ਖਬਰ ਜਿਹੜੀ ਆ ਰਹੀ ਆ 16 ਜਾਣਿਆਂ ਨੂੰ ਵੱਖ-ਵੱਖ ਥਾਵਾਂ ਦੇ ਉੱਤੇ ਜੋ ਪਾਣੀ 'ਚ ਫਸੇ ਸੀ ਉਹਨਾਂ ਨੂੰ ਉੱਥੋਂ ਬਚਾਇਆ ਗਿਆ ਹੈਗਾ ਆ। 14 ਜੁਲਾਈ ਨੂੰ ਰਿਕਾਰਡ ਤੋੜ ਨਿਊਯਾਰਕ ਸਿਟੀ ਦੇ ਵਿੱਚ 2.64 ਇੰਚ ਜਿਹੜੀ ਆ ਉਹ ਰੇਨਫਾਲ ਹੋਈ ਆ, ਮੀਂਹ ਪਿਆ ਆ ਸੈਂਟਰਲ ਪਾਰਕ ਦੇ ਵਿੱਚ। ਪਿਛਲਾ ਰਿਕਾਰਡ 1908 ਦਾ ਸੀ ਤੇ ਉਦੋਂ 1.5 ਇੰਚ ਤੋਂ ਘੱਟ ਮੀਂਹ ਪਿਆ ਸੀ। ਸੋ ਉਸ ਨਾਲੋਂ 1 ਇੰਚ ਤੋਂ ਵੱਧ ਮੀਂਹ ਉਹ ਇੰਨੇ ਪੁਰਾਣੇ ਰੈਕਡ ਨੂੰ ਜਿਹੜਾ ਉਹ ਹੋਇਆ ਆ। ਨਿਊਯਾਰਕ ਦਾ ਜਿਹੜਾ ਏਅਰਪੋਰਟ ਆ ਤੇ ਲਗਵਾਡੀਆ ਏਅਰਪੋਰਟ ਨਿਊਯਾਰਕ ਦੇ ਵਿੱਚ ਉੱਥੇ ਵੀ ਨਵਾਂ ਜਿਹੜੇ ਰਿਕਾਰਡ ਮੀਂਹ ਦੇ ਜਿਹੜੇ ਉਹ ਪੈ ਚੁੱਕੇ ਆ। ਸੋ ਐਕਸਟ੍ਰੀਮ ਵੈਦਰ ਪੈਟਰਨਸ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਹਮੇਸ਼ਾ ਹੀ ਸਾਇੰਟਿਸਟ ਉਹਨਾਂ ਨੂੰ ਜਿਹੜਾ ਉਹ ਦੱਸਦੇ ਆ ਤੇ ਉਹ ਪੈਟਰਨਸ ਲਗਾਤਾਰ ਆਪਣੇ ਸਾਹਮਣੇ ਜਿਹੜੇ ਉਹ ਆ ਰਹੇ ਹੈਗੇ ਆ। ਕਿਸ ਤਰੀਕੇ ਦੇ ਨਾਲ ਜਿਹੜੇ ਸੋ ਕਾਲਡ ਦੁਨੀਆ ਦੇ ਟੌਪ ਦੇ ਮੁਲਕ ਦੇ ਵਿੱਚ ਟੌਪ ਦੇ ਜਿਹੜੇ ਸ਼ਹਿਰ ਆ ਉਹਨਾਂ ਦਾ ਇਨਫਰਾਸਟਰਕਚਰ ਵੀ ਇਹੋ ਜਿਹੀਆਂ ਜਿਹੜੀਆਂ ਇਵੈਂਟਸ ਦੇ ਵਿੱਚ ਫੇਲ ਹੁੰਦਾ ਨਜ਼ਰ ਆ ਰਿਹਾ ਹੈਗਾ ਜੀ। ਪੈਂਸਲਵੇਨੀਆ ਦੇ ਵਿੱਚ 5 ਘੰਟਿਆਂ ਦੇ ਵਿੱਚ 7 ਇੰਚ ਜਿਹੜਾ ਮੀਂਹ ਪਿਆ ਹੈਗਾ।